UCC ਸਾਰਿਆਂ ਲਈ ਇੱਕੋ ਜਿਹਾ ਜਾਬਤਾ ਜਿਹੜਾ ਅਪਣਾਇਆ। ਅਸਲ ਵਿੱਚ ਇਹ ਭਾਰਤ ਦੇ ਵਿੱਚ ਘੱਟ ਗਿਣਤੀ ਕੌਮਾਂ ਦੇ ਉੱਤੇ ਇੱਕ ਜ਼ੁਲਮ ਕਰਨ ਦਾ ਰਾਹ ਲੱਭਿਆ ਗਿਆ, ਜਿਹਦੇ ਵਿੱਚ ਕਾਨੂੰਨ ਦਾ ਬੁਰਕਾ ਪਾ ਦਿੱਤਾ ਗਿਆ। ਜਿਹੜੀਆਂ ਗੱਲਾਂ ਆਪਾਂ ਨੂੰ ਦੇਖਣ ਨੂੰ ਬਹੁਤ ਹੀ ਜ਼ਿਆਦਾ ਇਸ ਮਸਲੇ 'ਚ ਚੰਗੀਆਂ ਵਧੀਆ ਲੱਗਦੀਆਂ ਨੇ, ਉਹ ਉਵੇਂ ਆ ਜਿਵੇਂ ਸੱਪ ਜਿਹੜਾ ਹੁੰਦਾ, ਸੱਪ ਉਹ ਦੇਖਣ ਨੂੰ ਕਈ ਵਾਰੀ ਬਹੁਤ ਸੋਹਣਾ ਲੱਗਦਾ, ਪਰ ਸੱਪ ਜਦੋਂ ਡੰਗ ਮਾਰਦਾ ਉਦੋਂ ਪਤਾ ਲੱਗਦਾ ਵੀ ਸੱਪ ਸੋਹਣਾ ਨਹੀਂ, ਤੇ ਸੱਪ ਦੇ ਇਸ ਸੋਹਣੇਪਣ ਦੇ ਪਿੱਛੇ ਕਿੱਡੀ ਵੱਡੀ ਨਫ਼ਰਤ, ਕੜੱਤਣ, ਜ਼ਹਿਰ ਭਰੀ ਹੋਈ। ਹਿੰਦੂ ਤਵੀਆਂ ਨੇ ਉਹ ਜਿਵੇਂ ਔਰੰਗਜ਼ੇਬ ਦੇ ਬਾਰੇ ਆਪਾਂ ਸੁਣਦੇ ਆ ਰਹੇ ਹਾਂ ਵੀ ਉਹ ਸਾਰਿਆਂ ਦੇ ਦੂਜਿਆਂ ਦੇ ਧਰਮ ਖਤਮ ਕਰਕੇ ਇੱਥੇ ਆਪਦੀ ਚਲਾਉਣੀ ਚਾਹੁੰਦਾ ਸੀ, ਉਵੇਂ ਦਾ ਹਿਸਾਬ ਕਿਤਾਬ ਹੁਣ ਭਾਰਤ ਮਾਤਾ ਕੀ ਜੈ ਵਾਲਾ ਸਿੱਖਾਂ ਨੂੰ ਬੁਖਾਰ ਚੜਿਆ ਹੁੰਦਾ ਹੈ। ਉਹ ਕਹਿੰਦੇ ਆ ਵੀ ਜਦੋਂ ਖਾਲਿਸਤਾਨ ਬਣ ਗਿਆ ਉਦੋਂ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਸਿੱਖਾਂ ਕੋਲੋਂ ਭਾਰਤ ਵਿੱਚ ਰਹਿ ਜਾਣਗੇ, ਫਿਰ ਉੱਥੇ ਬੀਜੇ ਲੈ ਕੇ ਜਾਇਆ ਕਰਾਂਗੇ। ਖਾਸ ਤੌਰ ਤੇ ਤਖਤ ਸ੍ਰੀ ਹਜ਼ੂਰ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ ਇਹ ਹੱਥੋਂ ਨਿਕਲ ਜਾਣਗੇ। ਤਖਤ ਸ੍ਰੀ ਹਜ਼ੂਰ ਸਾਹਿਬ ਦੇ ਉੱਤੇ ਆਪਣੇ ਸਾਹਮਣੇ ਖਾਲਿਸਤਾਨ ਅਜੇ ਬਣਿਆ ਨਹੀਂ, ਖਾਲਿਸਤਾਨ ਬਣੇ ਤੋਂ ਬਗੈਰ ਹੀ ਭਾਰਤ ਦੀ ਹਕੂਮਤ ਕਬਜ਼ਾ ਕਰਨ ਜਾ ਰਹੀ ਹੈ। ਭਾਰਤ ਦੀ ਸਰਕਾਰ ਦੀ ਨੀਤੀ ਹੈ ਕਿ ਆਪਾਂ ਚਾਹੇ ਇਹ ਖਾਲਿਸਤਾਨ ਵਾਲੇ ਪਾਸੇ ਜਾਣ ਚਾਹੇ ਨਾ ਜਾਣ ਸਿੱਖ, ਪਰ ਆਪਾਂ ਇਹਨਾਂ ਦਾ ਧਰਮ, ਇਹਨਾਂ ਦੀ ਬੋਲੀ, ਇਹਨਾਂ ਦਾ ਸੱਭਿਆਚਾਰ ਖਤਮ ਕਰਨਾ ਤੇ ਸਿੱਖੀ ਦਾ ਹਿੰਦੂਕਰਨ ਕਰਨਾ, ਸਿੱਖਾਂ ਦੀ ਵੱਖਰੀ ਹੋਂਦ ਹਸਤੀ ਖਤਮ ਕਰਨੀ ਆ। ਜਿਹੜਾ ਸਿੱਖ ਕਹਿੰਦੇ ਆ ਵੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਉਹ ਚੀਜ਼ ਖਤਮ ਕਰਨੀ ਆ। ਹਰਿਆਣੇ ਦੇ ਵਿੱਚ ਇੱਕ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਬੀਜੇਪੀ ਦੇ ਜੇਬ ਵਿੱਚ ਵਾ। ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਦੇ ਤਖਤਾਂ ਦੇ ਪ੍ਰਬੰਧ ਬਾਰੇ ਪਹਿਲੇ ਦਿਨ ਤੋਂ ਹੀ ਸਿੱਖ ਮਨਾਂ ਦੇ ਵਿੱਚ ਬਹੁਤ ਇਤਰਾਜ਼ ਰਹਿੰਦੇ। ਡੇਰੇਦਾਰ ਜਾਂ ਸਿੱਖੀ ਦੇ ਜਿਹੜੇ ਵਿਰੋਧੀ ਨੇ, ਉਹ ਬਹੁਤ ਸਾਰੇ ਲੋਕ ਸਿੱਖੀ ਸਰੂਪ ਦੇ ਵਿੱਚ ਇਹੋ ਜਿਹੇ ਸਥਾਨਾਂ ਤੇ ਬੈਠੇ ਆ ਜਿੱਥੋਂ ਉਹ ਬ੍ਰਾਹਮਣਵਾਦੀ ਏਜੰਡੇ ਨੂੰ ਤਰਜੀਹ ਦਿੰਦੇ ਆ, ਸਿੱਖ ਕੌਮ ਨੂੰ, ਪੰਥ ਪ੍ਰਸਤੀ ਨੂੰ ਪਿੱਛੇ ਸੁੱਟਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਸਾਹਿਬ ਤੇ ਹੋਰਨਾਂ ਤਖਤ ਸਾਹਿਬਾਨਾਂ ਦੇ ਉੱਤੇ ਵੀ ਪ੍ਰਬੰਧਾਂ ਦੇ ਵਿੱਚ ਜੋ ਗੜਬੜਾਂ ਨੇ, ਉਹਨਾਂ ਬਾਰੇ ਅਕਸਰ ਚਰਚਾ ਚੱਲਦੀ ਰਹਿੰਦੀ ਆ ਕਿ ਇਹਨਾਂ ਪਿੱਛੇ ਹਿੰਦੂ ਤਵੀ ਏਜੰਡਾ ਹੈ। ਜਦੋਂ ਸਾਡੇ ਸਿੱਖ ਲੀਡਰ ਇਹ ਕਰਤੂਤਾਂ ਕਰਦੇ ਸੀ ਜਿਹੜੀਆਂ ਗੁਰੂ ਸਾਹਿਬ ਨੇ ਮਨਾ ਕੀਤੀਆਂ ਹੋਈਆਂ ਨੇ, ਉਦੋਂ ਇਹ ਚੌੜੇ ਹੋ ਕਹਿੰਦੇ ਸੀ ਵੀ ਇਹ ਚੀਜ਼ਾਂ ਤਾਂ ਅਸੀਂ ਤਾਂ ਕਰਦੇ ਆ ਕਿਉਂਕਿ ਸਾਨੂੰ ਸਾਡੀ ਵੋਟ ਦੀ ਲੋੜ ਆ। ਹੁਣ ਜਦੋਂ ਹੋਰਨਾਂ ਥਾਵਾਂ ਦੇ ਉੱਤੇ ਕੋਈ ਪ੍ਰਬੰਧਕੀ ਤੌਰ ਤੇ ਗੜਬੜ ਹੁੰਦੀ ਸੀ, ਜਦੋਂ ਅਕਾਲੀ ਲੀਡਰ ਉਹਨਾਂ ਨੂੰ ਰੋਕਣ ਟੋਕਣ ਜੋਗੇ ਹੀ ਨਹੀਂ ਰਹੇ, ਤਾਂ ਉਹ ਗੜਬੜ ਹੋਰ ਵਧੀ ਤੇ ਹਿੰਦੂ ਤਵੀਆਂ ਨੂੰ ਆਪਦਾ ਏਜੰਡਾ ਲਾਗੂ ਕਰਨ ਵਿੱਚ ਹੋਰ ਜ਼ਿਆਦਾ ਸੌਖਾ ਹੋ ਗਿਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਦੂ ਰਾਸ਼ਟਰ ਬਣਾਉਣ ਵਾਲੇ ਆਪਦੇ ਏਜੰਡੇ ਦੇ ਤਹਿਤ ਬੜੀ ਸਫਾਈ ਨਾਲ ਅੱਗੇ ਵਧ ਰਹੇ ਨੇ ਤੇ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਲਈ ਹਾਲਾਤ ਦਿਨੋਂ ਦਿਨ ਔਖੇ, ਖਤਰਨਾਕ, ਭਿਆਨਕ ਹੁੰਦੇ ਜਾ ਰਹੇ ਨੇ। ਤਾਂ ਜਿਹੜਾ ਇੱਕਸਾਰ ਸਿਵਲ ਜਾਬਤਾ ਬਣਾਇਆ UCC, ਸਾਰਿਆਂ ਲਈ ਇੱਕੋ ਜਿਹਾ ਜਾਬਤਾ ਜਿਹੜਾ ਬਣਾਇਆ, ਉਹਦੇ ਬਾਰੇ ਖਬਰ ਆ ਬਈ ਉੱਤਰਾਂਚਲ ਦੇ ਵਿੱਚ ਉੱਤਰਾਖੰਡ ਸਰਕਾਰ ਨੇ ਇਹਨੂੰ ਲਾਗੂ ਕਰਤਾ। ਸਾਂਝੇ ਸਿਵਲ ਕੋਡ ਨੂੰ ਉੱਤਰਾਖੰਡ ਦੀ ਸਰਕਾਰ ਨੇ ਲਾਗੂ ਕੀਤਾ ਤੇ ਉਹਦੀਆਂ ਜਿਹੜੀਆਂ ਖਬਰਾਂ ਛਪੀਆਂ ਨੇ, ਉਹ ਜਿਨ੍ਹਾਂ ਨੂੰ ਤਾਂ ਸਮਝ ਆ, ਜਿਨ੍ਹਾਂ ਨੂੰ ਖਬਰ ਦੇ ਪਿਛਲੀ ਖਬਰ ਦੀ ਸਮਝ ਆ, ਉਹਨਾਂ ਨੂੰ ਤਾਂ ਸਮਝ ਲੱਗ ਗਈ ਕਿ ਅਸਲ ਵਿੱਚ ਇਹ ਭਾਰਤ ਦੇ ਵਿੱਚ ਘੱਟ ਗਿਣਤੀ ਕੌਮਾਂ ਦੇ ਉੱਤੇ ਇੱਕ ਜ਼ੁਲਮ ਕਰਨ ਦਾ ਰਾਹ ਲੱਭਿਆ ਗਿਆ, ਜਿਹਦੇ ਵਿੱਚ ਕਾਨੂੰਨ ਦਾ ਬੁਰਕਾ ਪਾ ਦਿੱਤਾ ਗਿਆ। ਜਿਹਨੂੰ ਸਮਝ ਨਹੀਂ ਉਹਨੂੰ ਇਹ ਲੱਗਣਾ ਕਿ ਇਹ ਤਾਂ ਮੁਲਕ ਦੀ ਤਰੱਕੀ ਲਈ ਤੇ ਸਮਾਜ ਦੇ ਵਿੱਚ
बहुत वधिया गल्लां जिहड़ियां ने लियाउण लई कानून दा सहारा लिया जा रहा ते बड़ी चंगी गल आ। ਜਿਹੜੀਆਂ ਗੱਲਾਂ ਆਪਾਂ ਨੂੰ ਦੇਖਣ ਨੂੰ ਬਹੁਤ ਹੀ ਜ਼ਿਆਦਾ ਇਸ ਮਸਲੇ 'ਚ ਚੰਗੀਆਂ ਵਧੀਆ ਲੱਗਦੀਆਂ ਨੇ, ਉਹ ਉਵੇਂ ਆ ਜਿਵੇਂ ਸੱਪ ਜਿਹੜਾ ਹੁੰਦਾ, ਸੱਪ ਉਹ ਦੇਖਣ ਨੂੰ ਕਈ ਵਾਰੀ ਬਹੁਤ ਸੋਹਣਾ ਲੱਗਦਾ, ਪਰ ਸੱਪ ਜਦੋਂ ਡੰਗ ਮਾਰਦਾ ਉਦੋਂ ਪਤਾ ਲੱਗਦਾ ਵੀ ਸੱਪ ਸੋਹਣਾ ਨਹੀਂ, ਤੇ ਸੱਪ ਦੇ ਇਸ ਸੋਹਣੇਪਣ ਦੇ ਪਿੱਛੇ ਕਿੱਡੀ ਵੱਡੀ ਨਫ਼ਰਤ, ਕੜੱਤਣ, ਜ਼ਹਿਰ ਭਰੀ ਹੋਈ। ਸੋ ਹਿੰਦੂ ਤਵੀਆਂ ਨੇ ਇਸ ਮੁਲਕ ਦਾ ਢਾਂਚਾ ਹੱਥ ਵਿੱਚ ਲੈ ਕੇ ਲੋਕਤੰਤਰ ਦੇ ਨਾਂ ਦੇ ਉੱਤੇ ਜਿਵੇਂ ਇਸ ਭਾਰਤੀ ਹਕੂਮਤੀ ਨਿਜ਼ਾਮ ਦੇ ਉੱਤੇ ਕਬਜ਼ਾ ਕਰ ਲਿਆ ਹੋਇਆ ਤੇ ਇਹਦੇ ਰਾਹੀਂ ਇਸ ਮੁਲਕ ਨੂੰ ਉਹ ਜਿਵੇਂ ਔਰੰਗਜ਼ੇਬ ਦੇ ਬਾਰੇ ਆਪਾਂ ਸੁਣਦੇ ਆ ਰਹੇ ਹਾਂ ਵੀ ਉਹ ਸਾਰਿਆਂ ਦੇ ਦੂਜਿਆਂ ਦੇ ਧਰਮ ਖਤਮ ਕਰਕੇ ਇੱਥੇ ਆਪਦੀ ਚਲਾਉਣੀ ਚਾਹੁੰਦਾ ਸੀ, ਉਵੇਂ ਦਾ ਹਿਸਾਬ ਕਿਤਾਬ ਹੋਣ। ਬਾਬਾ ਬੁੱਲੇ ਸ਼ਾਹ ਦਾ ਜਿਹੜਾ ਬਚਨ ਆ ਕਿ ना बात करूं अब की, ना बात करूं तब की, अगर ना होते गुरु गोबिंद सिंह तो सुन्नत होती सब की। ते जिहो जिहा हाल चाल उदों सी, उस जबर जुल्म दी दास्तान आपां सारे सुणदे सुणाउंदे आ, पर साडे रागी ढाडी कथाकार प्रचारक ये भुल रहे आ कि जिहड़ा कुछ उदों औरंगजेब करदा सी ਉਹੀ ਕੁਝ ਹੁਣ ਮੁਲਕ ਦੇ ਚੁਣੇ ਹੋਏ ਨਿਜ਼ਾਮ ਦੇ ਰਾਹੀਂ ਹਕੂਮਤ ਸਿੱਖੀ ਅਤੇ ਸਿੱਖਾਂ ਦੇ ਖਿਲਾਫ, ਇਸਲਾਮ ਦੇ ਖਿਲਾਫ, ਕ੍ਰਿਸਚੈਨਿਟੀ ਦੇ ਖਿਲਾਫ, ਦਲਿਤਾਂ ਦੇ ਖਿਲਾਫ, ਔਰਤ ਜਾਤੀ ਦੇ ਖਿਲਾਫ, ਕਿਉਂਕਿ ਜਿਹੜਾ ਇਹਨਾਂ ਲੋਕਾਂ ਦਾ ਆਧਾਰ ਆ, ਜਿੱਥੋਂ ਇਹਨਾਂ ਨੇ ਪ੍ਰੇਰਨਾ ਤੇ ਸੇਧ ਲੈ ਕੇ ਚੱਲਣਾ, ਉਹ ਪੁਰਾਤਨ ਉਹ ਹਿੰਦੂ ਸੰਸਕ੍ਰਿਤੀ ਆ ਜਿਹਦੇ ਵਿੱਚ ਸਵਾਏ ਨਫ਼ਰਤ, ਸਵਾਏ ਵਿਰੋਧ, ਸਵਾਏ ਕੜੱਤਣ ਤੋਂ ਹੋਰ ਕੱਖ ਨਹੀਂ ਹੈਗਾ। ਉਹ ਕੋਈ ਰੂਹਾਨੀਅਤ ਨਾਲ ਭਰਿਆ ਹੋਇਆ ਫਲਸਫਾ ਨਹੀਂ ਹੈ। ਸੋ ਇਸ ਮਾਹੌਲ ਦੇ ਵਿੱਚ ਜਿਹੜਾ ਕੁਝ ਚੱਲ ਰਿਹਾ ਉਹਦੇ ਉੱਤੇ ਜਦੋਂ ਧਿਆਨ ਦਿੰਨੇ ਆ ਤਾਂ ਗੱਲਾਂ ਦੇ ਸਮਝ, ਗੱਲਾਂ ਦੇ ਅਰਥ ਸਮਝ ਲੱਗਦੇ ਨੇ। ਪੋਲੀਆਂ ਪੋਲੀਆਂ ਤਾਂ ਬਹੁਤ ਸੋਹਣੀਆਂ ਲੱਗਦੀਆਂ ਨੇ। ਜਦੋਂ ਬੀਤੇ ਦੌਰ ਦੇ ਵਿੱਚ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਰਹੇ ਹਾਂ ਤਾਂ ਸਾਨੂੰ ਬੜਾ ਠੋਕ ਵਜਾ ਕੇ, ਜਿਨ੍ਹਾਂ ਨੂੰ ਭਾਰਤ ਮਾਤਾ ਕੀ ਜੈ ਵਾਲਾ ਸਿੱਖਾਂ ਨੂੰ ਬੁਖਾਰ ਚੜਿਆ ਹੁੰਦਾ ਹੈ, ਉਹ ਕਹਿੰਦੇ ਆ ਵੀ ਜਦੋਂ ਖਾਲਿਸਤਾਨ ਬਣ ਗਿਆ ਉਦੋਂ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਸਿੱਖਾਂ ਕੋਲੋਂ ਭਾਰਤ ਵਿੱਚ ਰਹਿ ਜਾਣਗੇ, ਫਿਰ ਉੱਥੇ ਬੀਜੇ ਲੈ ਕੇ ਜਾਇਆ ਕਰਾਂਗੇ। ਬਈ ਜਿਵੇਂ ਨਨਕਾਣਾ ਸਾਹਿਬ ਤੇ ਹੋਰ ਬਹੁਤ ਸਾਰੇ 1947 ਚ ਖੁੱਸ ਗਏ, ਹੁਣ ਇਹ ਤੁਸੀਂ ਖਾਲਿਸਤਾਨ ਬਣਾ ਕੇ ਬਹੁਤ ਸਾਰੇ ਗੁਰਦੁਆਰਾ ਸਾਹਿਬ, ਖਾਸ ਤੌਰ ਤੇ ਤਖਤ ਸ੍ਰੀ ਹਜੂਰ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ, ਇਹ ਹੱਥੋਂ ਨਿਕਲ ਜਾਣਗੇ। ਤੇ ਹੁਣ ਆਪਣੇ ਸਾਹਮਣੇ ਆ ਬਈ ਤਖਤ ਸ੍ਰੀ ਹਜੂਰ ਸਾਹਿਬ ਦੇ ਉੱਤੇ ਆਪਣੇ ਸਾਹਮਣੇ ਖਾਲਿਸਤਾਨ ਅਜੇ ਬਣਿਆ ਨਹੀਂ। ਖਾਲਿਸਤਾਨ ਬਣੇ ਤੋਂ ਬਗੈਰ ਹੀ ਭਾਰਤ ਦੀ ਹਕੂਮਤ ਕਬਜ਼ਾ ਕਰਨ ਜਾ ਰਹੀ ਹੈ। ਜਿਹੜੇ ਲੋਕਾਂ ਨੂੰ ਇਹ ਵਹਿਮ ਹੈ ਕਿ ਜੀ ਇਉਂ ਕਿਵੇਂ ਹੋ ਜੂ, ਕਾਨੂੰਨ ਜਿਹੜਾ ਹੈ ਜਦੋਂ ਕੋਈ ਅਸੈਂਬਲੀ 'ਚ, ਪਾਰਲੀਮੈਂਟ 'ਚ ਪਾਸ ਹੁੰਦਾ, ਉਹਨੂੰ ਪਿਛਲੇ ਪੈਰੀ ਮੋੜਨਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਆਪਣੇ ਸਾਹਮਣੇ ਆ ਜਦੋਂ ਕਾਲੇ ਕਾਨੂੰਨ ਖੇਤੀ ਵਾਲਿਆਂ ਦੇ ਖਿਲਾਫ ਸੰਘਰਸ਼ ਲੜਿਆ, ਬੇਸ਼ੱਕ ਮੋਦੀ ਨੇ ਬਾਅਦ ਵਿੱਚ ਐਲਾਨ ਕਰਤਾ ਵੀ ਕਾਲੇ ਕਾਨੂੰਨ ਰੱਦ ਕੀਤੇ ਜਾਂਦੇ ਆ, ਪਰ ਜੋ ਉਹਦੇ ਦਿਲ ਵਿੱਚ ਜੋ ਛਲ ਕਪਟਾ, ਜੋ ਸਾਰਾ ਕੁਝ ਚੱਲ ਰਿਹਾ, ਉਹ ਅੱਜ ਤੱਕ ਵੀ ਸਾਰਿਆਂ ਦੇ ਸਾਹਮਣੇ ਆ। ਹੁਣ ਫੇਰ ਕਿਸਾਨ ਜਥੇਬੰਦੀਆਂ ਲੰਗਰ ਲੰਗੋਟੇ ਕਸਣ ਲੱਗੀਆਂ ਹੋਈਆਂ ਨੇ ਕਿ ਜੀ ਅਸੀਂ ਹੁਣ ਜਿਹੜਾ ਕੁਝ ਉਦੋਂ ਰਹਿ ਗਿਆ ਉਹ ਠੀਕ ਕਰਾਉਣ ਚੱਲੇ ਆ, ਤੇ ਉਹਦੇ ਬਾਰੇ ਆਪਾਂ ਪਿਛਲੇ ਦਿਨੀ ਚਰਚਾ ਕੀਤੀ ਸੀ। ਆਉਣ ਵਾਲੇ ਦਿਨਾਂ ਦੇ ਵਿੱਚ ਮਾਮਲਾ ਭਖੂਗਾ ਤੇ ਫੇਰ ਚਰਚਾ ਕਰਾਂਗੇ, ਪਰ ਆਪਾਂ ਨੂੰ ਉਹਨਾਂ ਦੀ ਮਨਸ਼ਾ ਦਾ ਪਤਾ ਲੱਗ ਹੀ ਗਈ ਨਾ ਕਿ ਜਿਹੜਾ ਇਸ ਵੇਲੇ ਨਿਊ ਵਰਲਡ ਆਰਡਰ ਚੱਲ ਰਿਹਾ, ਜਿਹਦੇ ਤਹਿਤ ਬਹੁਤ ਵੱਡੇ ਕਾਰਪੋਰੇਟ ਘਰਾਣਿਆਂ ਨੇ ਸਾਰੀ ਦੁਨੀਆ ਦੇ ਵਿੱਚ ਰੋਟੀ, ਕੱਪੜਾ ਤੇ ਮਕਾਨ, ਤਿੰਨ ਚੀਜ਼ਾਂ ਹੁੰਦੀਆਂ ਜਿਹੜੀਆਂ ਮਨੁੱਖ ਲਈ ਲੋੜਾਂ ਨੇ, ਕੁੱਲੀ, ਗੁੱਲੀ ਤੇ ਜੁੱਲੀ। ਤੋ ਇਸ ਹਿਸਾਬ ਦੇ ਨਾਲ ਹੁਣ ਰੋਟੀ ਜਿਹੜੀ ਆ ਹਰੇਕ ਮਨੁੱਖ ਨੇ 3 ਟਾਈਮ ਖਾਣੀ। ਰੋਟੀ ਖੋਹਣ ਦੇ ਲਈ ਕਿ ਹਰ ਮਨੁੱਖ ਸਾਡੇ ਉੱਤੇ ਹੋ ਜਾਵੇ ਨਿਰਭਰ, ਸਾਡਾ ਮਥਾਜ ਹੋ ਜਾਵੇ, ਇਸ ਤਰੀਕੇ ਦਾ ਜੁਗਾੜ ਬਣਾਇਆ ਜਾ ਰਿਹਾ
कि हर चीज दे खिलाफ माहौल सिरजो, लोकां तो जमीनां खोलो, फिर वो जमीनां उत्ते आप कारपोरेट घराने अनाज जिहड़ा अनाज पैदा करन, फिर मन मर्जी की कीमत उत्ते वो चीज़ां बेचण ते लोक आ जिहड़े उन्हां नूं गुलाम बनाया जावे। ये गुलाम बनाउण दे सैकड़े तरीके आ जिन्हां बारे आपां नूं बहुत चंगी तरह समझ लग रही आ। जिहड़ा आपां इंटरनेट वरतदे आ, मोबाइल वरतदे आ, ਇਹਦੇ ਰਾਹੀਂ ਕਿਵੇਂ ਆਪਣਾ ਡਾਟਾ, ਕਿਵੇਂ ਆਪਣੀ ਪਲ ਪਲ ਦੀ ਜਾਣਕਾਰੀ ਸਟੇਟ ਕੋਲੇ ਜਾ ਰਹੀ ਆ, ਇਹ ਆਪਾਂ ਨੂੰ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ। ਇਹ ਵੀ ਆਪਾਂ ਨੂੰ ਪਤਾ ਵੀ ਜਿਹੜੇ ਕੁਝ ਵਧੀਆ ਕਿਸਮ ਦੇ ਮੋਬਾਈਲ ਜਿਹੜੇ ਬਹੁਤ ਮਹਿੰਗੇ ਲੱਖਾਂ ਦੇ ਵਿੱਚ ਆਪਾਂ ਲੈਨੇ ਆ, ਜੇਕਰ ਆਪਾਂ ਘਰੇ ਬੈਠੇ ਦੋ ਜਣੇ ਗੱਲਾਂ ਕਰਦੇ ਹੋਈਏ ਜਾਂ ਆਪਾਂ ਕੋਈ ਇਹੋ ਜੀ ਸਰਚ ਮਾਰ ਬੈਠੀਏ ਕਿਸੇ ਖਾਸ ਪ੍ਰੋਡਕਟ ਬਾਰੇ, ਖਾਸ ਗੱਲ ਬਾਰੇ, ਉਹ ਮਿੰਟੋ ਮਿੰਟੀ ਉਹੋ ਜਿਹੇ ਪ੍ਰੋਡਕਟਾਂ ਦੀਆਂ, ਉਹੋ ਜਿਹੀਆਂ ਚੀਜ਼ਾਂ ਦੀਆਂ ਤੁਹਾਨੂੰ ਦਿਖਾਉਣ ਲੱਗ ਜਾਂਦਾ ਤੁਹਾਡਾ ਜਿਹੜਾ ਮੋਬਾਈਲ ਆ ਕਿ ਤੁਹਾਨੂੰ ਆਹ ਦੇਖੋ ਐਂ ਕਰਨਾ ਚਾਹੀਦਾ। ਸੋ ਜਿਹੜਾ ਸਾਡੇ ਮਨ ਨੂੰ ਪੜ੍ਹ ਸਕਦਾ, ਜਿਹੜਾ ਸਾਡੇ ਭਾਵ ਨੂੰ, ਅੰਦਰਲੇ ਦਿਲ ਦਿਮਾਗ ਨੂੰ ਕੈਪਚਰ ਕਰ ਰਿਹਾ, ਉਹ ਸਾਨੂੰ ਆਪਦੇ ਹਿਸਾਬ ਨਾਲ ਚਲਾ ਰਿਹਾ ਤੇ ਉਹਨੂੰ ਚਲਾਉਣ ਲਈ ਕੋਈ ਹੋਰ ਕਿਤੇ ਬੈਠਾ। ਸੋ ਮਨੁੱਖ ਨੂੰ ਗੁਲਾਮ ਬਣਾ ਕੇ, ਮਨੁੱਖ ਨੂੰ ਮਥਾਜ ਬਣਾ ਕੇ, ਮਨੁੱਖ ਨੂੰ ਨਿਰਭਰ ਬਣਾ ਕੇ ਸਾਰੇ ਸੰਸਾਰ ਦੇ ਵਿੱਚ ਜਿਹੜੀ ਨਵੀਂ ਦੁਨੀਆ ਸਿਰਜੀ ਜਾ ਰਹੀ ਆ, ਉਹਦੇ ਤਹਿਤ ਹੀ ਕਾਲੇ ਕਾਨੂੰਨ ਅੱਡ-ਅੱਡ ਮੁਲਕਾਂ 'ਚ ਬਣਦੇ ਹੈ ਤੇ ਉਹਨਾਂ ਦਾ ਵਿਰੋਧ ਵੀ ਹੁੰਦਾ। ਪਰ ਇਹਦੇ ਨਾਲ ਨੀਤੀ ਤਾਂ ਜ਼ਾਹਰ ਹੋ ਹੀ ਜਾਂਦੀ ਹੈ ਨਾ। ਫਰਾਂਸ ਤੇ ਯੂਰਪ ਦੇ ਮੁਲਕਾਂ ਦੇ ਵਿੱਚ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਬਹੁਤ ਵੱਡੇ ਸੰਘਰਸ਼ ਲੜੇ ਜਾ ਰਹੇ ਨੇ। ਪਰ ਜਿਹੜਾ ਸੰਘਰਸ਼ ਆਪਾਂ ਲੜਿਆ, ਜਿਹਦੇ ਬਾਰੇ ਕਹਿੰਦੇ ਆ ਕਿ ਜਿੱਤਿਆ, ਉਹਦੇ ਬਾਅਦ ਵਿੱਚ ਅੱਜ ਫੇਰ ਕਿਸਾਨੀ ਜਿਹੜੀ ਆ ਉਹ ਸੰਘਰਸ਼ ਦੇ ਰਾਹ ਤੋਰੀ ਹੋਈ ਆ, ਪੈਣਾ ਪੈ ਗਿਆ ਸੰਘਰਸ਼ ਦੇ ਰਾਹ। ਜਿਹੜੀ ਗੱਲ ਆਪਾਂ ਜਿਸ ਵਿਸ਼ੇ ਵੱਲ ਨੂੰ, ਆਪਦੇ ਵੱਲ ਨੂੰ ਆਈਏ, ਬਈ ਇਵੇਂ ਹੀ ਭਾਰਤ ਦੀ ਸਰਕਾਰ ਦੀ ਨੀਤੀ ਆ ਕਿ ਆਪਾਂ ਚਾਹੇ ਇਹ ਖਾਲਿਸਤਾਨ ਵਾਲੇ ਪਾਸੇ ਜਾਣ ਚਾਹੇ ਨਾ ਜਾਣ ਸਿੱਖ, ਪਰ ਆਪਾਂ ਇਹਨਾਂ ਦਾ ਧਰਮ, ਇਹਨਾਂ ਦੀ ਬੋਲੀ, ਇਹਨਾਂ ਦਾ ਸੱਭਿਆਚਾਰ ਖਤਮ ਕਰਨਾ ਤੇ ਸਿੱਖੀ ਦਾ ਹਿੰਦੂਕਰਨ ਕਰਨਾ, ਸਿੱਖਾਂ ਦੀ ਵੱਖਰੀ ਹੋਂਦ ਹਸਤੀ ਖਤਮ ਕਰਨੀ ਆ। ਜਿਹੜਾ ਸਿੱਖ ਕਹਿੰਦੇ ਆ ਵੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਉਹ ਚੀਜ਼ ਖਤਮ ਕਰਨੀ ਆ। ਜਿਹੜੀ ਇਹ ਭਾਵਨਾ ਲਈ ਫਿਰਦੇ ਆ ਕਿ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਣੀ, ਜਿਹੜੀ ਕਰੇਗਾ ਖਾਲਸਾ ਪੰਥ ਮੀਆਂ, ਇਹ ਚੀਜ਼ ਖਤਮ ਕਰਨੀ ਆ। ਕੁੱਲ ਮਿਲਾ ਕੇ ਪੰਜਾਬ ਦਾ ਤੇ ਪੰਥ ਦਾ ਹਿੰਦੂਕਰਨ ਕਰਨਾ ਹੈ ਤੇ ਇੱਥੋਂ ਭਾਗਵੇਂ ਬ੍ਰਿਗੇਡ ਦੇ ਝੰਡੇ ਚਲਾਉਣ ਦੇ ਲਈ ਜੋ ਕੁਝ ਕੀਤਾ ਜਾ ਰਿਹਾ ਉਹ ਆਪਣੇ ਸਾਰਿਆਂ ਦੇ ਸਾਹਮਣੇ। ਪਰ ਆਪਾਂ ਕਈ ਗੱਲਾਂ ਜਦੋਂ ਗੱਲਾਂ ਕਰਦੇ ਆ ਉਦੋਂ ਸਮਝ ਲੱਗ ਜਾਂਦੀ ਆ। ਆ ਜਿਹੜਾ ਸਾਂਝਾ ਸਿਵਲ ਕੋਡ ਆ, ਇਹਦੇ ਬਾਰੇ ਬਹੁਤ ਸਾਰੇ ਭੈਣ ਭਰਾ ਸੋਚਦੇ ਆ ਕਿ ਸ਼ਾਇਦ ਇੰਨੀ ਖਤਰਨਾਕ ਗੱਲ ਨਹੀਂ ਹੈ, ਪਰ ਇਹ ਇੱਕ ਤਰੀਕਾ ਹੁੰਦਾ ਕਿ ਕਾਨੂੰਨ ਅਨੁਸਾਰ ਲੋਕਾਂ ਦਾ ਸਾਰਾ ਕੁਝ ਖੋਹ ਲਿਆ ਜਾਵੇ। ਹੁਣ ਧਾਰਮਿਕ ਤੇ ਸਮਾਜਿਕ ਪਛਾਣ ਤੇ ਹੋਰ ਚੀਜ਼ਾਂ ਦੇ ਮਸਲੇ ਤਾਂ ਪਾਸੇ ਰਹਿ ਗਏ, ਪਰ ਜਿਹੜਾ ਆਪਣੇ ਨਾਲ ਹੋ ਰਿਹਾ, ਬਈ ਜਿਵੇਂ ਹਰਿਆਣੇ ਦੇ ਵਿੱਚ ਇੱਕ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਬੀਜੇਪੀ ਦੇ ਜੇਬ ਵਿੱਚ ਵਾ। ਹਜੂਰ ਸਾਹਿਬ ਤੇ ਪਟਨਾ ਸਾਹਿਬ ਦੇ ਤਖਤਾਂ ਦੇ ਪ੍ਰਬੰਧ ਬਾਰੇ ਪਹਿਲੇ ਦਿਨ ਤੋਂ ਹੀ ਸਿੱਖ ਮਨਾਂ ਦੇ ਵਿੱਚ ਬਹੁਤ ਇਤਰਾਜ਼ ਰਹਿੰਦੇ। ਪੰਜਾਬ ਤੋਂ ਬਾਹਰ ਬਹੁਤ ਸਾਰੇ ਗੁਰਦੁਆਰਿਆਂ ਦੇ ਅੰਦਰ ਬਾਹਮਣਵਾਦ ਹਿੰਦੂ ਤਵੀ ਤਾਕਤਾਂ ਰਾਹੀਂ ਦਾਖਲ ਹੋ ਚੁੱਕਿਆ ਹੈ। ਗੁਰਦੁਆਰਾ ਮਟਨ ਵਾਲਾ, ਡਾਂਗਮਾਰ ਸਾਹਿਬ, ਹਰਕੀ ਪੌੜੀ, ਗਵਾਲੀਅਰ, ਮੰਗੂ ਮੱਠ ਤੇ ਇਹੋ ਜਿਹੇ ਘੱਟੋ ਘੱਟ 500 ਗੁਰਦੁਆਰੇ ਨੇ ਜਿਹੜੇ ਬਾਹਮਣਾਂ ਨੇ ਸਿੱਖਾਂ ਕੋਲੋਂ ਖੋਹ ਲਏ ਨੇ। ਪੰਜਾਬ ਦੇ ਵਿੱਚ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ RSS ਪੱਖੀ ਖਿਆਲਾਂ ਵਾਲਿਆਂ ਦਾ ਕਬਜ਼ਾ। ਡੇਰੇਦਾਰ ਜਾਂ ਸਿੱਖੀ ਦੇ ਜਿਹੜੇ ਵਿਰੋਧੀ ਨੇ, ਉਹ ਬਹੁਤ ਸਾਰੇ ਲੋਕ ਸਿੱਖੀ ਸਰੂਪ ਦੇ ਵਿੱਚ ਇਹੋ ਜਿਹੇ ਸਥਾਨਾਂ ਤੇ ਬੈਠੇ ਆ ਜਿੱਥੋਂ ਉਹ ਬ੍ਰਾਹਮਣਵਾਦੀ ਏਜੰਡੇ ਨੂੰ ਤਰਜੀਹ ਦਿੰਦੇ ਆ, ਸਿੱਖ ਕੌਮ ਨੂੰ, ਪੰਥ ਪ੍ਰਸਤੀ ਨੂੰ ਪਿੱਛੇ ਸੁੱਟਦੇ। ਕੁੱਲ ਮਿਲਾ ਕੇ ਸਾਰੇ ਭਾਰਤ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿਆ ਹੈ, ਬਿਰਾਜਮਾਨ ਆ, ਜਿੱਥੇ ਗੁਰਦੁਆਰਾ ਸਾਹਿਬਾਨ ਹੈ ਜਾਂ ਕਿਸੇ ਸਿੱਖ ਦਾ ਘਰ ਵਾ, ਉਹਦਾ ਜੇਕਰ ਅਧਿਐਨ ਕਰੀਏ, ਰਿਸਰਚ ਕਰੀਏ, ਖੋਜ ਕਰੀਏ ਤਾਂ ਬੰਦੇ ਨੂੰ ਸਮਝ ਬੜੀ ਸੌਖੀ ਲੱਗ ਜਾਂਦੀ ਹੈ ਕਿ ਅਸਲ ਵਿੱਚ ਸਾਨੂੰ ਕਿੰਨਾ ਕੁ ਖੋਰਾ ਲੱਗ ਰਿਹਾ ਤੇ ਕਿਵੇਂ ਲੱਗ ਰਿਹਾ।
कोई गल लुकी छिपी नहीं है। इतों तक कि श्रोमणी गुरुद्वारा प्रबंधक कमेटी, अकाल तख्त साहब ते होरना तख्त साहिबाना दे उत्ते भी प्रबंधां दे विच जो गड़बड़ा ने उन्हां बारे अक्सर चर्चा चलदी रहिंदी आ कि इन्हां पिछे हिंदूत्वी एजेंडा है। हुण इस माहौल दे विच जदों आए दिन ये सारा कुछ वापरदा तां मुल्क दे जिहड़े हाकम ने वो आपदी सोच किवें सिख कौम दे विच भारू करदे आ इहनूं समझीए। भई बीजेपी वाले तां चलो है ही हिंदू, वो जदों हिंदू रौह रीतां अनुसार आपदी सियासत करदे आ तां गल समझ आउंदी आ। बहुत सारे कांग्रेस वाले सिख ने, कांग्रेस दे हिंदू ने, वो भी ये कुछ करदे आ। पर तुहाडे सामने आ आम आदमी पार्टी कहंदे जी धर्म निरपक्ष भारत वा। काहदा धर्म निरपक्ष भारत वा? इत्थे कांग्रेस दे जां बीजेपी दे हिंदू जिहड़े ने आ मोदी तुरिया फिरदा सी वेद मंत्रां दा जां होर चीज़ां दा। जदों आ तुहाडे नवीं पार्लीमेंट बनी उदों की होया? किहड़ा उत्थे सैकुलरिज्म सीगा? हुण जदों केजरीवाल ने शुरू की चोण मुहिम, वो भी हनुमान मंदिर, चलो जी उत्थे। बाकियां दी तां गल छड्डो, हुण साडे जिहड़े अकाली आगू ने, अकाली दल दे लीडर, उन्हां नूं भी मंदिरां च हवन करा के टल्लियां कड़का के, मतलब हर एक भारत विच बंदा आपदे धर्म नूं त्याग के ही इत्थे सियासत कर सकदा। ते उपरों आ गया सांझा सिविल जाबता जिहदे नाल होर भी ज़्यादा पेचा पै जाना। जदों ये गल्लां वापरदियां सी, जदों साडे सिख लीडर एक करतूतां करदे सी जिहड़ियां गुरु साहिब ने मना कीतियां होईयां ने, उदों ये चौड़े हो कहंदे सी भी ये चीज़ां तां असीं तां करदे आ क्योंकि सानूं साडी वोट दी लोड़ आ ते वोट लैण दे लई असीं ये सारा कुछ करदे। पर इस तो अगला स्टैप की होया कि हुण जदों होरना थावां दे उत्ते कोई प्रबंधकी तौर ते गड़बड़ हुंदी सी, जदों अकाली लीडर उन्हां नूं रोकण टोकण जोगे ही नहीं रहे तां वो गड़बड़ होर वधी ते हिंदू तवियां नूं आपदा एजेंडा लागू करन विच होर ज़्यादा सौखा हो गया। मान लो आपां उदाहरण दे तौर ते गल करदे आ, हजूर साहिब जां पटना साहिब दा तख्त आ जिहड़ा, उत्थे प्रबंधकी तौर ते कोई इहो जी गल हो रही होवे जिहड़ी सिख रहत मर्यादा दे अनुसार ना होवे, की पंजाब दे अकाली लीडर उन्हां नूं रोकण टोकण जोगे हैगे आ? क्यों नहीं रोक सकते? क्योंकि अगला कहता जी तुसीं दसो जिहड़ा कुछ तुसीं हिंदूइज्म नूं अपना के करी जांदे हो ओहदी मैनूं गल करदे आ, फिर साडे वल तुसीं आ जिओ। सो एक दूजे नूं बहाने बना के अपने आप नूं सही करदियां होइयां ने आपां सारियां ने हिंदू तवियां लई राह खोलता। ते अज तां सिद्धा ही काम हो गया भी उन्हां ने एकनाथ शिंदे वाली जिहड़ी महाराष्ट्र दी सरकार आ, ਉਹਨੇ जिस तरीके तख्त श्री सचखंड के प्रबंध में दखलअंदाजी की है, बिल्कुल रोस आ, बड़ा रोस आ। पर रोस अज सिखरा छो रहा। अज जदों सवेरों यूट्यूब चैनलों के राही, सोशल मीडिया के राही हजूर साहब तो खबर आईयां, फोटो आईयां, वीडियोज आईयां, हरेक सिख नूं वधिया लग्या होना है कि किवें बेअंत संगतां उत्थे हाज़र होईयां ने ते हजूर साहब दे विच किड्डा जोरदार रोस विखावा कीता गया। ये भी पता लग्या कि बाजार बंद करके सारी जिहड़ी आबादी आ सिख कौम दी वो उत्थे इस मार्च विच शामिल हुई। बहुत जबरदस्त रोस दा विखावा होया है। पर की सरकार झुकेगी? गल तां इत्थे है। जे झुक भी जाए तो उनकी नीति जिहड़ी जाहिर हुई आ उहदा की हल करांगे? अगली गल, हरियाणा सिख गुरुद्वारा प्रबंधक कमेटी बनी, की वो कानून रद्द हो गया जिहदे राही बनी? अपने सामने आ बई हरियाणे दे सिख गुरुद्वारा प्रबंधक कमेटी वाले तां इलैक्शनां दे चक्कर च उलझे पे, उसदा वोटां अज बेशक अखबार ते आ गया कि वोटां रद्द करतियां, पेपर ने बच्चों के, नहीं तो इन्हां दिनां उत्थे वोटां पैणियां सी। ते दूजे पासे जदों भगवंत मान वाली सरकार ने क्या भी जिहड़ी आ ब्रॉडकास्टिंग हुंदी आ टीवी दे उत्ते गुरबाणी दा जिहड़ा प्रसारण हुंदा, इहदे बारे जदों कानून बनाया बड़ा रौला पिया, बड़ा विरोध होया कि जी ये गलत है।
पर की वो चीज बन सकी? मेरा ये नुकता ठालण तो भाव यह आ कि पार्लीमेंट विच चंडीगढ़ दे विच हरियाणे की असैंबली चंडीगढ़ दे विच भी आ, महाराष्ट्र की सरकार आ, ये सारे जिहड़े कानून बना के सिखां नूं घेरिया जा रहा, एक तां हुकूमत दी भारती सरकार दी इन्हां गौरमेंटां दी ये नीति चलो गलत है, उहदा आपां विरोध करना ते करना बनदा, पर यह करतूतां करन दी जुरत तां पई आ क्योंकि उन्हां नूं पता कि हुण बादल दल ने इहो जिहे हालात बना दिते है कि छेती किते सिख इन्हां दे मगर लग के कोई धरना मुजाहरा, कोई रोस रैली, कोई बड़ा मोर्चा लाउण जोगे नहीं रहे। पिछले दिनी सुखबीर सिंह बादल ते उहदा नौंगलाना फड़ा मारदे सी, असीं कुर्बानियां कीतियां ने, असीं बहुत बड़े बड़े मोर्चे जिते ने। वो जिते ने वाकई मोर्चे अकाली दल ने, ते वाकई बहुत बड़ियां कुर्बानियां कीतियां ने अकालियां ने, पर वो अकाली होर सी, वो तुसीं नहीं सी सुखबीर बादल जी, वो मजीठिया जी तुसीं नहीं सी, वो विरसा सिंह वलटोहा जी वर्गे नहीं सी, वो अकाली होर सी, जिन्हां बारे मनजिंदर सिंह सरसा जदों कहदा सीगा बई जदों किसी वेले पंजाब तो गड्डी आउंदी सी, विचों अकाली जथेदार दाड़ियां कशहरियां गातरियां किरपानां वाले उतरदे सी तां सानू दिल्ली वालियां नूं इउं लगदा सी भी साडे माँ बाप आ गए आ ते हुण सानू कोई खतरा नहीं, साडे हितां दी राखी करन वाले साडे बैठे आ मगर। पंजाब दी अकाली लीडरशिप नूं, पंथ दी अकाली लीडरशिप नूं सारे भारत दे विच इउं देखिया जांदा सी भी साडे माँ बाप हैगे, साडे पेक, जिवें कहंदे ना कुड़ी दा पेका मजबूत, ते जिहड़ा वो पेका मजबूत सी उह सी पंथक भावना करके। अकाली लीडरशिप दे मगर पंथ तां खड़ा सी क्योंकि अकाली लीडरशिप पंथक सी। ते हुण जदों सुखबीर बादल की गड्डी रुकदी आ, विचों बंटी शैंटू टैंकू पैंकू जां जिन्हां कोले ना कोई धर्म की गल आ, ना उन्हां नूं पंथ दा कोई फिकर आ, उन्हां नूं तां शोशेबाजियां ने, अमीर घरां दे काके ने, जिन्हां नूं जे एक महीना कदे घरों रहना पै जे बाहर किसी मोर्चे च, उन्हां दे तां उही होश उड्डे रहिंदे आ भी किते कोई पंगा ना पै जे। ਉਹ अकाली होर सी ਜਿਹੜੇ ਸੱਥਾਂ 'ਚ ਬੈਠੇ ਹੁੰਦੇ ਸੀ, ਜਿਹੜੇ ਹਰ ਵੇਲੇ ਹਰ ਗੱਲ ਲਈ ਤਿਆਰ ਰਹਿੰਦੇ ਸੀ ਕਿ ਅਕਾਲੀ ਲੀਡਰਸ਼ਿਪ ਦਾ ਕੋਈ ਰੌਲਾ, ਕੋਈ ਮਸਲਾ, ਕੋਈ ਧਰਨੇ ਦਾ ਹੋਕਾ ਤਾਂ ਮਿਲੇ ਸੀ ਤਾਂ ਤਿਆਰ ਬਰ ਤਿਆਰ ਬੈਠੇ। ਸੋ ਇਹ ਫੜਾ ਮਾਰਨੀਆਂ ਕਿ ਅਸੀਂ ਬੜੇ ਮੋਰਚੇ, ਅਸੀਂ ਬੜੀਆਂ ਕੁਰਬਾਨੀਆਂ ਕੀਤੀਆਂ, ਇਹ ਝੂਠੀ ਗੱਲ ਆ। ਜੇ ਕਿਤੇ ਦਿੱਲੀ ਦੀ ਸਰਕਾਰ ਨੂੰ ਇਹ ਇਲਮ ਹੋਵੇ, ਇਹ ਸਮਝ ਹੋਵੇ, ਇਹ ਪਤਾ ਹੋਵੇ ਕਿ ਪੰਜਾਬ ਦੇ ਵਿੱਚ ਪੰਥ ਸਾਰੇ ਦਾ ਸਾਰਾ मौजूदा अकाली लीडरशिप की हमायत विच है, तां उन्हां दी जुरत ही ना पवे। उन्हां दी जुरत पैंदी हुई तां वा क्योंकि पंथ बारे उन्हां नूं पता कि इन्हां दी कोई गल सुण के राजी नहीं। सुखबीर सिंह बादल ते उहदे लाणे ने हालात इहो जिहे बनाए पए ने कि पंजाब दे विच श्रोमणी गुरुद्वारा प्रबंधक कमेटी दीयां वोटां दे फार्म भरे जा रहे ने, पर किसी दी कोई दिलचस्पी नहीं, कोई इंटरस्ट नहीं। अगला कहंदा यार इन्हां तों लैणा की है। जिवें महंतां दे अधीन जदों गुरधाम सी, उन्हां दे प्रबंध तो सिख संगत इन्नी दुखी सी कि वो कहंदे सी भी इन्हां तो खैड़ा छडवाओ ते कोई नवां बदल लैके आओ। इस वेले बादल क्या करके श्रोमणी गुरुद्वारा प्रबंधक कमेटी तो भी लोग उवें दुखी आ जिवें किसी वेले महंतां तो दुखी सी। बेअदबियां होईयां। श्रोमणी कमेटी 2015 तो लैके 2022 च जदों करोना वाले दिनां च शायद गल अज मैं भुलदा ना होवां, बीबी जगीर कौर जदों प्रधान बनी आ उदों मता पा सके ये बेअदबियां दे खिलाफ, 7-8 साल मता ही नहीं पा सके। ये श्रोमणी कमेटी ते अकाल तख्त साहब बादलकियां दी पिट्ठू बन के, बादलकियां दे करके जिस तरीके दा विहार करते रहे ने, ਉਹਦੇ ਕਰਕੇ ਦਿੱਲੀ ਦਰਬਾਰ ਨੂੰ ਆਪਦਾ ਏਜੰਡਾ, ਆਪਦੀ ਨੀਤੀ ਲਾਗੂ ਕਰਨ ਦਾ ਮੌਕਾ ਬਣਦਾ। ਹੁਣ ਇਹ ਜਿਹੜਾ ਮਾਹੌਲ ਆ ਇਹਦੇ ਵਿੱਚ ਅਸੀਂ ਇਹ ਪੁੱਛਦੇ ਆ ਵੀ ਕਹਿੰਦੇ ਸੀ ਵੀ ਖਾਲਿਸਤਾਨ ਬਣ ਗਿਆ ਤਾਂ ਸਿੱਖਾਂ ਦੇ ਗੁਰਧਾਮ ਜਿਹੜੇ ਨੇ ਉਹ ਬੜੇ ਵੱਡੇ ਖਤਰੇ 'ਚ ਆ ਜਾਣਗੇ, ਤੇ ਹੁਣ ਨਹੀਂ ਖਤਰੇ 'ਚ। ਖਾਲਿਸਤਾਨ ਬਣੇ ਚਾਹੇ ਨਾ ਬਣੇ, ਸਾਡੇ ਗੁਰਦੁਆਰਾ ਸਾਹਿਬਾਨ ਤਾਂ ਅਗਲੇ ਹੁਣ ਵੀ ਖੋਹੀ ਜਾ ਰਹੇ ਨੇ। ਜੇ ਖਾਲਿਸਤਾਨ ਬਣ ਜਾਵੇ ਤਾਂ ਇਹ ਜ਼ਰੂਰ ਆ ਕਿ ਜਿਹੜੇ ਗੁਰਧਾਮ ਖਾਲਿਸਤਾਨ ਦੇ ਅਧੀਨ ਹੋਣਗੇ ਉੱਥੇ ਖਾਲਸਾਈ ਰਵਾਇਤ, ਖਾਲਸਾਈ ਪਰੰਪਰਾ
ਸਿੱਖ ਰਹਿਤ ਮਰਿਆਦਾ ਦਾ ਬੋਲਬਾਲਾ ਹੋਵੇਗਾ ਤੇ ਸਿੱਖ ਲੀਡਰਸ਼ਿਪ ਆਪ ਵੀ ਧਰਮ 'ਚ ਪਰਪੱਕ ਹੋਵੇਗੀ, ਸਿੱਖ ਜਗਤ ਵੀ ਪਰਪੱਕ ਹੋਵੇਗਾ ਤੇ ਇੱਕ ਇਹੋ ਜਿਹਾ ਖਿੱਤਾ ਹੋਵੇਗਾ ਜਿੱਥੇ ਦੁਨੀਆ ਦੇ ਵਿੱਚ ਦੂਜੇ ਮੁਲਕਾਂ ਧਰਮਾਂ ਕੌਮਾਂ ਦੇ ਲੋਕਾਂ ਨੂੰ ਕਹਿਣ ਜੋਗੇ ਹੋਵਾਂਗੇ ਕਿ ਖਾਲਿਸਤਾਨ ਦੇ ਵਿੱਚ ਜਾਓ ਤੇ ਖਾਲਸਾਈ ਜਿਹੜਾ ਸਿਧਾਂਤ ਤੇ ਫਲਸਫਾ ਉਹਦੇ ਬਾਰੇ ਦੇਖ ਕੇ ਆਓ ਵੀ ਉਹ ਕੀ ਚੀਜ਼ ਹੈ। ਫਿਰ ਭਾਰਤ ਵਿੱਚ, ਪਾਕਿਸਤਾਨ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਜਿਹੜੇ ਸਾਡੇ ਗੁਰਧਾਮ ਹੋਣਗੇ ਉਹਨਾਂ ਬਾਰੇ ਵੀ ਕੋਈ ਚੱਜ ਹਾਲ ਦੀ ਗੱਲ ਕਰ ਸਕਾਂਗੇ, ਸਮਝੌਤੇ ਕਰ ਸਕਾਂਗੇ ਉਹਨਾਂ ਮੁਲਕਾਂ ਨਾਲ, ਜਿਵੇਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿਵੇਂ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਜਿਵੇਂ ਹੋਰਨਾਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਲਈ ਅੱਡ-ਅੱਡ ਮੁਲਕਾਂ 'ਚ ਕਮੇਟੀਆਂ ਬਣੀਆਂ ਨੇ, ਉਵੇਂ ਕਮੇਟੀਆਂ ਬਣ ਗਈਆਂ ਵੀ ਤੇ ਉਹਨਾਂ ਕਮੇਟੀਆਂ ਦੇ ਰਾਹੀਂ ਜੇ ਤਾਂ ਪੰਥ ਦੀ ਚੜ੍ਹਦੀ ਕਲਾ, ਕੌਮ ਦੀ ਧਰਮ ਦੀ ਚੜ੍ਹਦੀ ਕਲਾ ਹੁੰਦੀ ਹੋਵੇਗੀ, ਫਿਰ ਪੰਜਾਬ ਦੇ ਵਿੱਚ, ਖਾਲਿਸਤਾਨ ਦੇ ਵਿੱਚ ਜਿਹੜੇ ਹਿੰਦੂਆਂ ਦੇ ਮੰਦਿਰ ਨੇ ਉਹਨਾਂ ਦਾ ਵੀ ਖਿਆਲ ਰੱਖਿਆ ਜਾਊਗਾ ਤੇ ਅਗਲਿਆਂ ਨੂੰ ਪਤਾ ਹੈਗਾ ਵੀ ਜਿਹੜੇ ਹਿੰਦੂ ਭਾਈਚਾਰੇ ਦੇ ਜਜ਼ਬਾਤ ਨੇ ਉਹਨਾਂ ਦੀ ਸੰਭਾਲ ਲਈ, ਉਹਨਾਂ ਦੀ ਰਾਖੀ ਲਈ ਸਾਡੇ ਲਈ ਜ਼ਰੂਰੀ ਆ ਕਿ ਭਾਰਤ ਵਿੱਚ ਕਦੇ ਕਿਸੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਕੋਈ ਗੜਬੜ ਨਾ ਹੋਵੇ। ਆਪਣੇ ਸਾਹਮਣੇ ਹੈ ਕਿ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਬਥੇਰੇ ਭਾਰਤ ਮਾਤਾ ਕੀ ਜੈ ਵਾਲੇ ਗੁਰਧਾਮਾਂ ਦੇ ਵਿੱਚ ਦਖਲਅੰਦਾਜ਼ ਨੇ, ਪਰ ਉਹਨਾਂ ਨੂੰ ਇਹ ਵੀ ਪਤਾ ਵੀ ਜੇ ਇਹਨਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ, ਇਹਨਾਂ ਮੁਲਕਾਂ ਦੇ ਵਿੱਚ ਕੋਈ ਪੰਗਾ ਖੜਾ ਹੋਇਆ ਤਾਂ ਸਾਡੇ ਲਈ ਔਖਾ ਹੋ ਜੂ। ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਇੰਗਲੈਂਡ ਜਾਂ ਹੋਰਨਾਂ ਮੁਲਕਾਂ ਦੇ ਵਿੱਚ ਭਾਰਤੀ ਰਾਸ਼ਟਰਵਾਦੀ ਸਿੱਖ ਆ ਜਿਹੜੇ, ਉਹ ਬੰਦੇ ਦੇ ਪੁੱਤ ਬਣ ਕੇ ਰਹਿੰਦੇ। ਪੰਜਾਬ 'ਚ ਸਾਨੂੰ ਬਹੁਤ ਦੁਖੀ ਕਰਦੇ ਆ। ਜਦੋਂ ਖਾਲਿਸਤਾਨ ਬਣ ਗਿਆ ਉਦੋਂ ਪੰਜਾਬ ਤੋਂ ਬਾਹਰ ਜਿਹੜੇ ਗੁਰਧਾਮ ਨੇ ਉੱਥੇ ਵੀ ਇਹ ਬੰਦੇ ਦੇ ਪੁੱਤ ਬਣ ਕੇ ਰਹਿਣਗੇ ਕਿਉਂਕਿ ਸਿਸਟਮ ਇਹਨਾਂ ਨੂੰ ਕਾਬੂ 'ਚ ਰੱਖੂਗਾ। ਪਰ ਇਸ ਵੇਲੇ ਹਾਲਾਤ ਕੀ ਨੇ ਕਿ ਜਿਹੜੇ ਭਾਰਤ ਮਾਤਾ ਕੀ ਜੈ ਵਾਲੇ ਨੇ ਉਹ ਕਦੇ ਕਹਿੰਦੇ ਅਸੀਂ ਆ ਫਲਾਣੇ ਸੰਤਾਂ ਦੀ ਫੋਟੋ ਨਹੀਂ ਲੱਗਣ ਦੇਣੀ, ਫਲਾਣੇ ਨੂੰ ਇੱਥੇ ਮੋਰਚਾ ਨਹੀਂ ਕੱਢਣ ਦੇਣਾ, ਫਲਾਣੇ ਨੂੰ ਉਹ ਨਹੀਂ ਕਰਨ ਦੇਣਾ। ਇਸ ਮਾਹੌਲ ਦੇ ਵਿੱਚ ਖਾਲਿਸਤਾਨ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਜਿਹੜੇ ਲੋਕ ਹੁਣ ਤੱਕ ਡਰਾਉਂਦੇ ਰਹੇ ਨੇ ਕਿ ਜੀ ਆਪਣੇ ਗੁਰਧਾਮ ਖੋਹ ਲੈਣਗੇ, ਤੇ ਗੁਰਧਾਮ ਤਾਂ ਹੁਣ ਵੀ ਖੋਹ ਰਹੇ ਨੇ। ਦਿੱਲੀ ਕਮੇਟੀ ਆਪਣੇ ਕੋਲੇ ਆ, ਹਰਿਆਣਾ ਕਮੇਟੀ ਆਪਣੇ ਕੋਲੇ ਰਹਿ ਜੂਗੀ ਤੇ ਆ ਜਿਹੜੇ ਨੇ ਹਜੂਰ ਸਾਹਿਬ ਵਾਲਾ ਉਹ ਰਹਿ ਗਿਆ ਤੇ ਅਗਲੇ ਤਾਂ ਸ਼੍ਰੋਮਣੀ ਕਮੇਟੀ ਦੇ ਉੱਤੇ ਵੀ ਬਹੁਤ ਪ੍ਰਭਾਵ ਪਾਈ ਫਿਰਦੇ ਆ। ਆਪਾਂ ਆਪਦੇ ਮਨ ਨੂੰ ਟਿਕਾ ਰੱਖਣਾ, ਝੂਠ ਬੋਲਣਾ ਬੋਲੀ ਚੱਲੋ, ਪਰ ਸੱਚਾਈ ਤਾਂ ਇਹ ਆ ਕਿ ਅਕਾਲੀ ਭਾਜਪਾ ਗੱਠਜੋੜ ਮੌਕੇ ਬਾਦਲ ਪਰਿਵਾਰ ਨੂੰ ਲਾਹਾ ਜ਼ਰੂਰ ਮਿਲਿਆ, ਸਿੱਖਾਂ ਨੂੰ, ਪੰਜਾਬ ਨੂੰ ਤਾਂ ਨੁਕਸਾਨ ਹੀ ਹੋਇਆ। ਖਾਸ ਤੌਰ ਦੇ ਉੱਤੇ ਸਾਡੇ ਪੰਥਕ ਸਰੋਕਾਰਾਂ ਨੂੰ ਠੇਸ ਪਹੁੰਚੀ ਆ, ਪੰਥਕ ਹਿੱਤਾਂ ਦਾ ਨੁਕਸਾਨ ਹੋਇਆ। ਸਿੱਖੀ ਦਾ ਹਿੰਦੂਕਰਨ ਕਰਨ ਵਾਲਾ ਮਟੀਰੀਅਲ ਅੱਜ ਬਹੁਤੇ ਜ਼ਿਆਦਾ ਜਿਹੜੇ ਪ੍ਰਚਾਰਕ, ਰਾਗੀ, ਢਾਡੀ, ਕਥਾਕਾਰ ਨੇ ਉਹ ਅੱਜ ਡਰਦੇ ਨੇ, ਜਦੋਂ ਕਿ ਪਹਿਲਾਂ ਸੱਚੀ ਸੁੱਚੀ ਗੱਲ ਕਰਦੇ ਸੀ, ਕੌਮ ਦੀ ਚੜ੍ਹਦੀ ਕਲਾ ਦੀ ਗੱਲ ਵੀ ਕਰ ਜਾਂਦੇ ਸੀ। ਹੁਣ ਉਹਨਾਂ ਨੂੰ ਇਹ ਆ ਕਿ RSS ਦੇ ਕਿਸੇ ਬੰਦੇ ਦੀ ਕੋਈ ਸ਼ਿਕਾਇਤ ਹੋ ਗਈ ਤਾਂ ਸਾਡੇ ਮਗਰ ਤਾਂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਨੇ ਵੀ ਨਹੀਂ ਖੜਨਾ। ਇਹ ਹਾਲਾਤ ਨੇ, ਅਸਲੀਅਤ ਇਹੀ ਆ। ਹਾਂ, ਇੱਕ ਗੱਲ ਜ਼ਰੂਰ ਆ ਕਿ ਅਜੇ ਪੂਰਾ ਇਹਨਾਂ ਦਾ ਬੇੜਾ ਗਰਕਿਆ ਨਹੀਂ, ਅਜੇ ਵੀ ਜੇਕਰ ਪੰਥ ਦਾ ਡਰ ਨਾ ਹੁੰਦਾ ਇਹ ਸਾਰੇ ਉੱਥੇ ਪਹੁੰਚੇ ਹੁੰਦੇ ਜਦੋਂ ਅਯੋਧਿਆ ਵਾਲਾ ਚੱਲਦਾ ਸੀ, ਰਾਮ ਮੰਦਿਰ ਵਾਲਾ ਪ੍ਰੋਗਰਾਮ। ਸੋ ਸਿੱਖ ਕੌਮ ਨੂੰ ਇਸ ਮੌਕੇ ਸੋਚ ਵਿਚਾਰ ਕਰਕੇ ਬਹੁਤ ਗੰਭੀਰਤਾ ਦੇ ਨਾਲ ਫੈਸਲਾ ਲੈਣ ਦੀ ਲੋੜ ਆ। ਜਦੋਂ ਦਿੱਲੀ ਦਰਬਾਰ ਨੂੰ ਇਹ ਪਤਾ ਲੱਗੂ ਕਿ ਜੇਕਰ ਅਸੀਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਖੀ ਦੀ ਪਛਾਣ ਦੇ ਉੱਤੇ, ਸਿੱਖਾਂ ਦੀ ਹੋਂਦ ਹਸਤੀ ਉੱਤੇ ਇਸੇ ਤਰੀਕੇ ਨਾਲ ਹਮਲੇ ਕਰਦੇ ਰਹੇ ਤਾਂ ਸਿੱਖ ਜਜ਼ਬਾਤ ਖਾਲਿਸਤਾਨ ਦੇ ਵੱਲ ਭੁਗਤ ਰਹੇ ਨੇ, ਦੇਖਿਓ ਪਿੱਛੇ ਨੂੰ ਮੁੜਦੇ। ਸੋ ਖਾਲਿਸਤਾਨ ਦਾ ਏਜੰਡਾ ਉਭਾਰਨਾ ਬਹੁਤ ਜ਼ਰੂਰੀ ਹੈ। ਜਿਹੜੇ ਇਹਨਾਂ ਦਾ ਬਹੁਤ ਵੱਡਾ ਵਰਗ ਆ ਹਿੰਦੂ ਤਵੀਆਂ ਦਾ, ਉਹ ਇਹਨਾਂ ਨੂੰ ਜਦੋਂ ਕਹਿੰਦਾ ਵੀ ਤੁਹਾਡੀ ਕਰਕੇ ਪਾਕਿਸਤਾਨ ਬਣਿਆ, ਇਹ ਤੁਹਾਡੇ ਕਰਕੇ ਹੀ ਖਾਲਿਸਤਾਨ ਬਣੂਗਾ। ਸੋ ਉਸ ਪਾਸੇ ਨੂੰ ਧਿਆਨ ਦੇਣ ਦੀ ਲੋੜ ਆ ਕਿ ਅਸੀਂ ਆਪਣਾ ਕੌਮ ਦਾ ਘਰ ਬਣਾਈਏ ਤੇ ਆਪਦੇ ਹਿੱਤ ਸਿਕਿਉਰ ਕਰੀਏ। ਕੌਮਾਂ ਦੇ ਨਾ ਤਾਂ ਪੱਕੇ ਦੋਸਤ ਹੁੰਦੇ ਆ, ਨਾ ਪੱਕੇ ਦੁਸ਼ਮਣ ਹੁੰਦੇ ਆ। ਕਿਸੇ ਵੇਲੇ ਹਿੰਦੂ ਕੌਮ ਸਾਡੇ ਵਾਂਗ ਹੀ ਇਸਲਾਮ ਤੋਂ, ਮੁਸਲਮਾਨਾਂ ਤੋਂ ਦੁਖੀ ਸੀ, ਉਦੋਂ ਉਹਦੇ ਹਿੱਤ ਸਾਡੇ ਨਾਲ ਸਾਂਝੇ ਸੀ।
ਅੱਜ ਹਿੰਦੂ ਕੌਮ ਸਾਡੀ ਮਾਲਕ ਬਣੀ ਫਿਰਦੀ ਹੈ। ਸਰਦਾਰ ਕਪੂਰ ਸਿੰਘ ਦੇ ਬਚਨ ਨੇ ਨਾ ਬਈ ਜੇ ਸਿੱਖਾਂ ਨੇ ਰਾਜ ਭਾਗ ਨਾ ਲਿਆ ਤਾਂ ਸਿੱਖਾਂ ਦੇ ਬੱਚੇ, ਉਹਨਾਂ ਦੀਆਂ ਅਗਲੀਆਂ ਪੁਸ਼ਤਾਂ ਹਿੰਦੂਆਂ ਦੀਆਂ ਵਿਦੇਸ਼ੀ ਕਾਰਾਂ ਦੇ ਡਰਾਈਵਰ ਹੋਣਗੇ, ਹਿੰਦੂਆਂ ਦੇ ਘਰਾਂ ਕਾਰਖਾਨਿਆਂ ਮੂਹਰੇ ਚੌਕੀਦਾਰ ਹੋਣਗੇ, ਹਿੰਦੂਆਂ ਦੇ ਦਫ਼ਤਰਾਂ 'ਚ ਚਪੜਾਸੀ ਹੋਣਗੇ, ਹਿੰਦੂਆਂ ਦੇ ਹੋਟਲਾਂ ਅੱਗੇ ਦਰਬਾਰ ਹੋਣਗੇ ਜਾਂ ਲਟੇਰੇ ਹੋਣਗੇ, ਜਾਂ ਇਸ ਤੋਂ ਵੱਧ ਕੁਝ ਨਹੀਂ ਹੋਰ ਬਣ ਸਕਦੇ। ਇਹ ਸਰਦਾਰ ਕਪੂਰ ਸਿੰਘ ਦੀ ਗੱਲ ਹੈ ਤੇ ਅਗਲੇ ਸਾਨੂੰ ਉਸ ਪਾਸੇ ਨੂੰ ਧੱਕ ਰਹੇ ਆ। ਇਸ ਵੇਲੇ ਸਾਡੇ ਧਾਰਮਿਕ ਤੇ ਵਿਦਿਅਕ ਅਦਾਰਿਆਂ ਦਾ ਹਾਲ ਕੀ ਆ? ਚੀਫ ਖਾਲਸਾ ਦੀਵਾਨ ਦੀ ਇਹਨਾਂ ਦਿਨਾਂ ਦੇ ਵਿੱਚ ਚੋਣ ਚੱਲ ਰਹੀ ਹੈ, ਜਿਹਦੇ ਵਿੱਚ ਇੱਕ ਧਿਰ ਸ਼ਰੇਆਮ ਦੂਜੀ ਧਿਰ ਤੇ ਇਲਜ਼ਾਮ ਲਾ ਰਹੀ ਆ ਕਿ ਇਹ RSS ਦੇ ਨਾਲ ਮਿਲ ਕੇ ਸਾਡੀ ਇਸ ਸੰਸਥਾ ਦਾ ਜਿਹੜਾ ਬਚਿਆ ਕੁਚਿਆ ਮਾਣ ਸਤਿਕਾਰ ਵਕਾਰ ਆ ਉਹ ਖਤਮ ਕਰਨਾ ਚਾਹੁੰਦੇ। ਇਵੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ RSS ਪੱਖੀ ਲੌਬੀ ਆ ਜਿਹੜੀ, ਉਹਦੇ ਬਾਰੇ ਕਿਸੇ ਨੂੰ ਵਹਿਮ ਨਹੀਂ। ਪੰਥ ਇੰਨਾ ਦੁਖੀ ਆ, ਸਿੱਖ ਨੌਜਵਾਨ ਨੂੰ ਕੋਈ ਸਮਝ ਨਹੀਂ ਲੱਗਦੀ। ਜੇਕਰ ਭਾਈ ਅਮਰਤਪਾਲ ਸਿੰਘ ਵਾਲਾ ਵਰਤਾਰਾ ਉੱਠਿਆ, ਸਿੱਖ ਨੌਜਵਾਨ ਉਧਰ ਨੂੰ ਹੋ ਤੁਰੇ। ਭਾਨੇ ਸਿੱਧੂ ਦਾ ਮਸਲਾ ਉੱਠਿਆ, ਉਧਰ ਨੂੰ ਸਿੱਖ ਜਵਾਨੀ ਤੁਰ ਪਈ। ਤੇ ਹੁਣ ਕੋਈ ਹੋਰ ਮਸਲਾ ਆ ਜਾਵੇ, ਪਰ ਬਾਦਲ ਕਿਆ ਤੋਂ ਹਰ ਇੱਕ ਸਿੱਖ ਦੁਖੀ ਆ। ਖਾਸ ਤੌਰ ਤੇ ਬਰਗਾੜੀ ਬਾਈਬਲ ਕਾਂਡ ਸਮੇਤ ਸੈਣੀ ਇਜ਼ਹਾਰ ਆਲਮ ਤੇ ਹੋਰ ਬਹੁਤ ਸਾਰੇ ਘਟਨਾਕ੍ਰਮ ਦੇ ਨਾਲ ਜਦੋਂ ਇੱਥੇ ਸਾਡੇ ਪਾਵਨ ਸਰੂਪ ਜਿਹੜੇ ਆ ਉਹਨਾਂ ਦੀ ਦਰਬਾਰ ਸਾਹਿਬ ਦੇ ਵਿੱਚੋਂ ਗੜਬੜ ਦਾ ਮਾਮਲਾ ਸਾਹਮਣੇ ਆਇਆ ਕਿ ਬਹੁਤ ਸਾਰੇ ਸਰੂਪ ਗਾਇਬ ਕਰ ਦਿੱਤੇ ਗਏ ਆ। 300-400 ਮੋਰਚਾ ਲੱਗਿਆ ਤਾਂ ਇਹਨਾਂ ਨੇ ਗੁੰਡਾਗਰਦੀ ਕਰਕੇ ਸਿੱਖਾਂ ਨੂੰ ਕੁੱਟਿਆ। ਉਹ ਜਿਹੜਾ ਰੋਹ ਆ ਸੰਗਤ ਦਾ ਉਹ ਠੱਲਿਆ ਨਹੀਂ ਜਾ ਰਿਹਾ, ਖਾਨਾ ਜੰਗੀ ਵਰਗਾ ਮਾਹੌਲ ਬਣਦਾ ਜਾ ਰਿਹਾ। ਅੱਜ ਖਬਰ ਹੈ ਕਿ ਜਿਹੜੀ ਇਹ ਪੰਜਾਬ ਬਚਾਓ ਯਾਤਰਾ ਇਉਂ ਲੱਗਦਾ ਜਿਵੇਂ ਦੁਨੀਆ ਨੂੰ ਹੋਕਾ ਦੇ ਰਿਹਾ ਵੀ ਸਾਤੋਂ ਪੰਜਾਬ ਬਚਾ ਲਓ, ਜਿਹੜਾ ਬਚਦਾ ਖੁੱਚਦਾ ਬਾਕੀ ਦਾ ਰਹਿੰਦਾ। ਉਹ ਅੱਜ ਇਹ ਯਾਤਰਾ ਲੈ ਕੇ ਤਰਨਤਾਰਨ ਇਲਾਕੇ 'ਚ ਗਏ ਸੀ। ਉੱਥੇ ਕੈਰੋਂ ਪਿੰਡ ਆ ਜਿੱਥੇ ਬਾਦਲ ਦੀ ਧੀ ਵਿਆਹੀ ਹੈ, ਤੇ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਦੋਂ ਪੂਰੇ ਦੁਖੀ ਸੀ, ਸਤੇ ਹੋਏ ਸੀ ਇਹਨਾਂ ਤੋਂ, ਉਦੋਂ ਇਹ ਗੱਲ ਕਹਿੰਦੇ ਹੁੰਦੇ ਸੀ ਬਈ ਮੈਂ ਕਾਂਗਰਸੀਆਂ ਦੀ ਮਕਾਨ ਨਹੀਂ ਜਾਂਦਾ, ਪਰ ਮੈਨੂੰ ਕਹਿੰਦੇ ਆ ਕਾਂਗਰਸ ਦਾ ਏਜੰਟ ਵਾ। ਤੇ ਬਾਦਲ ਨੇ ਆਪਦੀ ਧੀ ਕਾਂਗਰਸੀਆਂ ਵੱਲ ਉਸ ਕੈਰੋਂ ਪਰਿਵਾਰ 'ਚ ਵਾਹੀ ਆ ਜਿਹਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਬਰਫਾਂ ਤੇ ਪਾ ਪਾ ਕੇ ਕੁੱਟਿਆ, ਲਟਾ ਕੇ ਉੱਤੇ ਬਹੁਤ ਮਾੜਾ ਕੀਤਾ ਸੀ ਪ੍ਰਤਾਪ ਸਿੰਘ ਕੈਰੋਂ ਨੇ। ਸੋ ਉਹ ਕੈਰੋਂ ਪਰਿਵਾਰ ਅੱਜ ਉਸ ਪਿੰਡ ਦੇ ਵਿੱਚ ਜਦੋਂ ਸੁਖਬੀਰ ਬਾਦਲ ਗਿਆ ਹੈ ਤਾਂ ਕਿਸੇ ਨੌਜਵਾਨ ਨੇ ਜੁੱਤੀ ਮਾਰੀ ਉਹਦੇ ਤੇ ਦੱਸਦੇ ਆ ਵੀ ਉਹ ਨੌਜਵਾਨ ਨੂੰ ਫੜ ਕੇ ਕੁੱਟਮਾਰ ਵੀ ਕੀਤੀ ਆ ਤੇ ਹੁਣ ਉਹਨੂੰ ਪੱਟੀ ਤੋਂ ਛੁਡਵਾ ਲਿਆ ਭਾਵੇਂ ਸੰਗਤਾਂ ਨੇ। ਤੇ ਦੱਸਦੇ ਆ ਕਿ ਉਹਨੂੰ, ਕਿਉਂਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ 12 ਫਰਵਰੀ ਨੂੰ ਮਨਾਉਣਾ ਹੁੰਦਾ ਫਤਿਹਗੜ੍ਹ ਸਾਹਿਬ, ਉੱਥੇ ਭੇਜ ਦਿੱਤਾ ਗਿਆ। ਪਰ ਗੁਰਦੇਵ ਸਿੰਘ ਨਾਮੀ ਉਸ ਨੌਜਵਾਨ ਨੇ, ਚਾਹੇ ਉਹਦੇ ਕੰਮ ਨਾਲ ਕੋਈ ਅਸਹਿਮਤ ਹੋਵੇ ਚਾਹੇ ਬੁਰਾ ਮੰਨੇ, ਪਰ ਇਹ ਪੰਜਾਬ ਦੀ ਆਮ ਸਿੱਖ ਜਵਾਨੀ ਨੂੰ ਇਸ ਵੇਲੇ ਰੋਹ ਬਹੁਤ ਚੜਿਆ ਹੋਇਆ। ਜੋ ਪੰਥ ਨਾ ਤਾਂ ਇਹ ਪਾਸੇ ਹੁੰਦੇ ਆ ਬਾਦਲ ਕੇ, ਨਾ ਸਿਆਸੀ ਖੇਤਰ ਚੋਂ ਨਾ ਧਾਰਮਿਕ ਖੇਤਰ ਤੋਂ, ਤੇ ਕਰਨਾ ਕੁਛ ਹੈ ਨਹੀਂ। ਇਹ ਕਹਿੰਦੇ ਅਸੀਂ ਬੜੀਆਂ ਕੁਰਬਾਨੀਆਂ ਕੀਤੀਆਂ, ਅਸੀਂ ਬੜੀਆਂ ਜੇਲ੍ਹਾਂ ਕੱਟੀਆਂ, ਤੇ ਅੱਜ ਹਜੂਰ ਸਾਹਿਬ ਦਾ ਮਸਲਾ, ਹਰਿਆਣਾ ਕਮੇਟੀ ਦਾ ਮਸਲਾ ਜਾਂ ਸਿੱਖੀ ਦਾ ਹਿੰਦੂਕਰਨ ਹੋ ਰਿਹਾ, ਤੇ ਫਿਰ ਕਰਨ ਕੁਛ ਪੰਥ ਲਈ ਕਰਕੇ ਦਿਖਾਉਣ। ਕਰਨ ਜੋਗੇ ਹੈ ਨਹੀਂ, ਪਰ ਉਹ ਆਪਦੇ ਆਪ ਨੂੰ ਐ ਸਮਝਾਉਣਾ ਵੀ ਅਸੀਂ ਪੰਥ ਸਾਡੇ ਮੋਢਿਆਂ ਤੇ। ਅੱਜ ਜਿਵੇਂ ਮੋਦੀ ਹੁਣੇ ਕੀ ਕਰ ਰਹੇ ਨੇ, ਆਪ ਦੇ ਬੰਦਿਆਂ ਨੂੰ ਆਪੇ ਹੀ ਅੱਜ ਹੁਣ ਰੌਲਾ ਪਿਆ ਹੋਇਆ ਵੀ ਅਡਵਾਨੀ ਨੂੰ ਕਹਿੰਦੇ ਭਾਰਤ ਰਤਨ, ਬੜੀ ਚਰਚਾ ਹੋ ਰਹੀ ਆ ਹਿੰਦੂ ਭਾਈਚਾਰੇ 'ਚ। ਉਹ ਕਹਿੰਦੇ ਨੇ ਦਿੱਤਾ ਕੀ ਆ ਭਾਰਤ ਨੂੰ, ਇਹ ਕਿਹਦੇ ਹਿਸਾਬ ਨਾਲ ਭਾਰਤ ਦਾ ਰਤਨ? ਭਾਜਪਾ ਦਾ ਰਤਨ ਤਾਂ ਹੋ ਸਕਦਾ ਵੀ ਮੋਦੀ ਨੇ ਜਿਹੜਾ ਇਹ ਭਾਰਤ ਰਤਨ ਇਹਨੂੰ ਦਿੱਤਾ ਇਸ ਕਰਕੇ ਦਿੱਤਾ ਹੋ ਸਕਦਾ ਬਈ ਇਹ ਰਥ ਯਾਤਰਾ ਕੱਢੀ ਸੀ ਤੇ ਭਾਰਤ ਦਾ ਮਾਹੌਲ ਖਰਾਬ ਕਰਕੇ ਅਯੋਧਿਆ ਦੇ ਵਿੱਚ ਜਿਹੜਾ ਉੱਥੇ ਬਾਬਰੀ ਮਸਜਿਦ ਨੂੰ ਢਹਿ ਢੇਰੀ ਕਰਨ ਵਾਲਾ ਪ੍ਰੋਗਰਾਮ ਸੀ, ਮੁਲਕ ਵਿੱਚ ਦੰਗੇ ਭੜਕਾਉਣ ਵਾਲਾ ਪ੍ਰੋਗਰਾਮ ਸੀ, ਵੀ ਉਹਦੇ ਵਿੱਚ ਰੋਲ ਪਲੇ ਕੀਤਾ। ਹੋਰ ਤਾਂ ਕਹਿੰਦੇ ਅਡਵਾਨੀ ਨੇ ਕੁਛ ਨਹੀਂ ਦਿੱਤਾ। ਪਰ ਜਿਵੇਂ ਭਾਰਤ ਵਿੱਚ ਇਹੋ ਜਿਹੇ ਲੋਕਾਂ ਨੂੰ
ਹੀਰੋ ਬਣਾ ਕੇ ਦਿਖਾਇਆ ਜਾਂਦਾ ਤੇ ਕਿਸੇ ਦੀ ਪਰਵਾਹ ਨਹੀਂ ਕੀਤੀ ਜਾਂਦੀ ਤੇ ਬਾਕੀ ਹਿੰਦੂ ਭਾਈਚਾਰੇ ਦੇ ਜਾਂ ਬਾਕੀ ਭਾਰਤੀ ਜੋ ਮਰਜ਼ੀ ਪਿੱਟੀ ਜਾਣ, ਕੋਈ ਜੋਗੀ ਮੋਦੀ ਹੁਣੀ ਸੁਣਦੇ ਨਹੀਂ। ਉਵੇਂ ਹੀ ਸਿੱਖ ਸਮਾਜ ਵਿੱਚ ਬਦਲ ਕੇ ਕਰਦੇ। ਜਿਵੇਂ ਉੱਥੇ ਅਡਵਾਨੀ ਹੁਣਾਂ ਨੂੰ ਜਾਂ ਹੋਰ ਕਈਆਂ ਨੂੰ ਅਵਾਰਡ ਬੂਡ ਜੇ ਜਦੋਂ ਦਿੰਦੇ ਆ ਤੇ ਉੱਥੇ ਲੋਕ ਕਲਪਦੇ ਆ। ਤੁਸੀਂ ਕਦੇ ਕੇਂਦਰੀ ਸਿੱਖ ਅਜਾਇਬ ਘਰ 'ਚ ਜਾ ਕੇ ਦੇਖੋ, ਉੱਥੇ ਪਤਾ ਹੀ ਨਹੀਂ ਕਿਹੋ ਜਿਹੇ ਲੋਕ ਜਿਨ੍ਹਾਂ ਦੇ ਬਾਰੇ ਪੰਥ ਨੂੰ ਪਤਾ ਹੀ ਨਹੀਂ ਵੀ ਇਹਨਾਂ ਨੇ ਦਿੱਤਾ ਕੀ ਆ ਕੌਮ ਨੂੰ, ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ। ਲੌਂਗੋਵਾਲ ਵਰਗੇ ਗਦਾਰ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਨੇ। ਪਰ ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ 1978 ਤੋਂ ਚੱਲੇ ਸੰਘਰਸ਼ ਵਿੱਚ ਪੂਰੇ ਦੇ ਪੂਰੇ ਪਰਿਵਾਰ ਜਿਨ੍ਹਾਂ ਦੇ ਖਤਮ ਹੋ ਗਏ, ਜਿਨ੍ਹਾਂ ਦੀਆਂ ਧੀਆਂ ਭੈਣਾਂ, ਬਹੁਤ ਹੀ ਜ਼ਿਆਦਾ ਦੁੱਖ ਵਾਲੀ ਗੱਲ ਆ, ਕਿਤੇ ਵਿਚਾਰੀਆਂ ਸਟੇਜਾਂ ਤੇ ਡਾਂਸਰਾਂ ਬਣੀਆਂ ਫਿਰਦੀਆਂ ਨੇ, ਕਿਤੇ ਜਿਨ੍ਹਾਂ ਦੇ ਨਿਆਣੇ ਭਿਖਾਰੀਆਂ ਵਾਂਗੂ ਫਿਰਦੇ ਆ, ਜਿਨ੍ਹਾਂ ਦਾ ਇੰਨਾ ਮਾੜਾ ਹਾਲ ਆ, ਉਹਨਾਂ ਦੇ ਬਾਰੇ, ਉਹਨਾਂ ਦੀ ਫੋਟੋ ਲਾਉਣ ਬਾਰੇ, ਉਹਨਾਂ ਦਾ ਫਖਰੇ ਕੌਮ ਕੌਣ ਆ, ਪੰਥ ਰਤਨ ਕੌਣ ਆ? ਅਸੀਂ ਜੀ। ਜਿਵੇਂ ਇਹ ਆਪਦਿਆਂ ਨੂੰ ਵਡਿਆਈ ਜਾਂਦੇ ਆ, ਉਵੇਂ ਉੱਥੇ ਉਹ ਆਪਦਿਆਂ ਨੂੰ ਵਡਿਆਈ ਜਾਂਦੇ। ਤੋ ਇਸ ਮਾਹੌਲ ਦੇ ਵਿੱਚ ਦਿਨੋਂ ਦਿਨ ਖਾਲਸਾ ਪੰਥ ਲਈ ਹਾਲਾਤ ਬੜੇ ਖਤਰਨਾਕ ਬਣਦੇ ਜਾ ਰਹੇ ਨੇ। ਹਿੰਦੂ ਤੇ ਵੀ ਤਾਕਤਾਂ ਦਾ ਇਹ ਜਿਹੜਾ ਚੱਲ ਰਿਹਾ, ਇਹਦੇ ਕਰਕੇ ਟਾਰਗੇਟ ਕਿਲਿੰਗ ਚੱਲ ਰਹੀ ਆ। ਉਹ ਸਾਡੇ ਸਿਮਰਜੀਤ ਸਿੰਘ ਜੰਮੂ ਬਾਰੇ ਖਬਰ ਪੜ੍ਹੀ ਸੀ ਕਿ ਉਹਦੇ ਉੱਤੇ ਜਿਹੜਾ ਅਟੈਕ ਹੋਇਆ ਕੈਨੇਡਾ 'ਚ, ਸਰੀ 'ਚ, ਉਹ ਫੜੇ ਆ ਦੋਸ਼ੀ, ਜਵਾਕ ਜੇ ਕੋਈ ਫੜੇ ਆ। ਉੱਥੇ ਇੱਕ ਖਬਰ ਕੈਨੇਡਾ 'ਚ ਹੋਰ ਵੀ ਚੱਲ ਰਹੀ ਆ ਕਿ ਆ ਫਰੋਤੀਆਂ ਲੈਣ ਵਾਲੇ ਲੋਕਾਂ ਨੂੰ ਫੋਨ ਕਰਕੇ ਧਮਕੀਆਂ ਦੇਣ ਵਾਲੇ ਫੜੇ ਆ। ਸੋ ਸਾਡੀ ਕੌਮ ਦਾ ਜਿਸ ਤਰੀਕੇ ਨਾਲ ਆਗੂ ਲੀਡਰਸ਼ਿਪ ਇਸ ਵੇਲੇ ਧਾਰਮਿਕ, ਸਮਾਜਿਕ ਤੇ ਹਰ ਖੇਤਰ 'ਚ ਅਗਵਾਈ ਕਰਨ ਵਾਲੀ ਚਾਹੀਦੀ ਆ, ਉਹ ਤਾਂ ਭਜਾਈ ਜਾ ਰਹੀ ਆ। ਉਹਨੂੰ ਤਾਂ ਜਿਵੇਂ ਅਮਰਤਪਾਲ ਸਿੰਘ ਆਇਆ ਸੀ, ਉਹਨੂੰ ਗਾਲਾਂ ਕੱਢ ਕੇ ਘਰੇ ਬਿਠਾਇਆ, ਹੋਰ ਨਵੀਂ ਉੱਭਰ ਨਹੀਂ ਦਿੱਤੀ ਜਾ ਰਹੀ। ਕੋਈ ਸਾਡੇ ਬੰਦਿਆਂ ਨੂੰ ਵੀ ਇਹ ਆ ਵੀ ਕੋਈ ਹੋਰ ਨਾ ਆ ਜਾਵੇ, ਗਾਲਾਂ ਕੱਢੀ ਜਾਂਦੇ ਆ। ਤੇ ਉਧਰੋਂ ਬਾਦਲ ਕੇ ਨੇ, ਉਹ ਕਹਿੰਦੇ ਆ ਵੀ ਜੇ ਕੋਈ ਹੋਰ ਆਇਆ ਤਾਂ ਸਾਤੋਂ ਅਸੀਂ ਦੇਖਾਂਗੇ। ਸੋ ਕਹਿਣ ਤੋਂ ਭਾਵੇਂ ਕਿ ਇੱਕ ਪਾਸੇ ਦੁਸ਼ਮਣ ਉੱਤੇ ਚੜਿਆ ਆ ਰਿਹਾ, ਦੂਜੇ ਪਾਸੇ ਅਯੋਗ ਤੇ ਹਰ ਤਰ੍ਹਾਂ ਗਲਤ ਜਿਹੜੀ ਧਿਰ ਵਾ, ਉਹ ਇਸ ਵੇਲੇ ਧਾਰਮਿਕ ਤੇ ਸਮਾਜਿਕ ਤੇ ਰਾਜਨੀਤਿਕ ਲੀਡਰਸ਼ਿਪ ਬਣੀ ਫਿਰਦੀ। ਕੀ ਕਰਾਂਗੇ? ਕੀ ਕਿੱਧਰ ਨੂੰ ਜਾਵਾਂਗੇ? ਬੇਸ਼ੱਕ ਅੱਜ ਦੁਨੀਆ ਭਰ ਦੇ ਵਿੱਚ ਵਿਰੋਧ ਹੋਇਆ ਕਿ ਹਜੂਰ ਸਾਹਿਬ ਦੇ ਵਾਲੇ ਮਸਲੇ ਦਾ, ਪਰ ਇਹ ਮਸਲਾ ਕੱਲਾ ਹਜੂਰ ਸਾਹਿਬ ਦਾ ਨਹੀਂ, ਪੂਰੇ ਖਾਲਸਾ ਪੰਥ ਦੇ ਉੱਤੇ ਹਿੰਦੂ ਤਵੀਆਂ ਦਾ ਵੱਧ ਰਿਹਾ ਜਿਹੜਾ ਅਸਰ ਆ, ਪ੍ਰਭਾਵ ਆ। ਜਿਵੇਂ ਹਿੰਦੂਇਜ਼ਮ ਦਿਨੋਂ ਦਿਨ ਭਾਜਪਾ ਬ੍ਰਿਗੇਡ ਛਾ ਰਿਹਾ, ਉਹਦੇ ਖਿਲਾਫ ਲੜਨ ਲਈ ਸਾਨੂੰ ਕੋਈ ਠੋਸ ਰਣਨੀਤੀ ਬਣਾਉਣ ਦੀ ਲੋੜ ਆ। ਚੇਤੇ ਕਰੋ, ਨਾਗਪੁਰ ਦੇ ਵਿੱਚ ਸੈਂਟਰ ਬਣਾ ਕੇ RSS ਨੇ 70-80 ਸਾਲਾਂ 'ਚ ਆਹ ਮਾਹੌਲ ਸਿਰਜ ਲਿਆ। ਸਾਡੇ ਕੋਲੇ ਉਹਨਾਂ ਸਾਲਾਂ ਦੀ ਹੋਈ ਬਣੀ ਹੋਈ ਸ਼੍ਰੋਮਣੀ ਕਮੇਟੀ ਆ, ਪਰ ਇਹ ਉਲਟਾ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣੀ ਫਿਰਦੀ। ਸਾਨੂੰ ਵੀ ਸਿੱਖਾਂ ਨੂੰ ਕੋਈ ਵੱਖਰੀ ਆਜ਼ਾਦ ਇੱਕ ਇਹੋ ਜਿਹੀ ਸੰਸਥਾ ਦੀ ਲੋੜ ਆ ਜਿਹੜੀ ਸਿੱਖੀ ਅਤੇ ਸਿੱਖਾਂ ਨੂੰ ਪੰਥ ਪ੍ਰਸਤੀ ਦੀ ਭਾਵਨਾ ਨਾਲ ਭਰੇ। ਕੋਈ ਸਿੱਖ ਦੁਨੀਆ 'ਚ ਕਿੱਥੇ ਮਰਜ਼ੀ ਫਿਰਦਾ ਹੋਵੇ, ਉਹਦੇ ਕਿਰਦਾਰ ਦੇ ਵਿੱਚੋਂ ਸਿੱਖੀ ਦੀ ਮਹਿਕ ਆਵੇ ਤੇ ਦੂਜਿਆਂ ਨੂੰ ਚਾਹ ਚੜੇ ਕਿ ਆਪਾਂ ਵੀ ਸਿੰਘ ਸਜੀਏ, ਸਿੱਖ ਸਜੀਏ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਆ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।